असलामुअलैकुम। माया शर्मा भट्टी तुसी वेख रहे हो सब्बा भट्टी ऑफिशियल। अच्छा पुला लियो यारो बेलियो, की हाल है तुहाडा? हसते रहो, खेलते रहो, बसते रहो। बाबा जी को आया पुछने बाबा जी अक्सर शायरी अपने विलोग दे विच पढ़ते ने, असी भी आज बाबा जी को पुछने बाबा जी तुसी किदों तो शायरी शुरू की है? पर सब गल ये है कि मैं छोटा जैसा 6वीं च पढ़ना सा। 5वीं जमात तक प्राइमरी स्कूल जो मैं पढ़ता सा, ते फिर उस तो बाद टीसी हाई स्कूल सी, टाउन कमेटी हाई स्कूल फारूकाबाद, उदों मंडी चूड़ का नाम उन्होंने ते उत्थे फिर आ गए 6वीं च। ते 6वीं च आए ते मैं एतमाद बड़ा सी मेरे च, मैनू प्यार बड़ा मिलिया। मेरे जेडे उस्ताद सन असीं उन्होंने भी याद कर लिए इस बहाने, और राजपूत सन, तुहाडी बरादरी दे सन। उन्हां दे औलादे नरीना नहीं सी, पुत्तर को नहीं सी उन्हां दे। ते ओ कुजर पिंड है फरूकाबाद दे नाल, नौकर है ना, नौकर 2 ने ते नौकरां तो अगे फिर कुजर है। कुजरां दे सन ਉਹ ਰਹਿਣ ਵਾਲੇ ਤੇ ਉਹ ਪ੍ਰਾਇਮਰੀ ਜਮਾਤ ਤੇ 5 ਜਮਾਤਾਂ, ਕਿਉਂਕਿ ਉਹਨਾਂ ਦਾ ਬੇਟਾ ਕੋਈ ਨਹੀਂ ਸੀ। ਜਦੋਂ ਮੈਂ ਪਹਿਲੀ ਜਮਾਤ ਦਾਖਲ ਹੋਣ ਆਇਆ ਉਸ ਦਿਨ ਹੀ, ਮਤਲਬ ਇਹ ਕਹਾਣੀ ਫਿਰ ਤੁਹਾਨੂੰ ਮੈਂ ਕਦੀ ਸੁਣਾਵਾਂਗਾ, ਇਹ ਪੂਰੀ ਕਹਾਣੀ ਹੈ। ਉਹਨਾਂ ਨੇ ਮੈਨੂੰ ਕਿੰਜ ਪਾਲਿਆ ਤੇ ਕਿੰਜ ਮੇਰੇ ਨਾਲ ਪਿਆਰ ਕੀਤਾ। ਮਾਸਟਰ ਜਲਾਲਦੀਨ ਸਾਹਿਬ ਉਹਨਾਂ ਦਾ ਨਾਂ ਸੀ, ਰਾਜਪੂਤ ਸਨ। ਉਹਨਾਂ ਦੀ ਉਹ ਦੂਸਰੀ ਜੰਗੇ ਅਜ਼ੀਮ ਉਹਨਾਂ ਨੇ ਲੜੀ ਸੀ, ਜਿਹੜੀ ਮਤਲਬ ਦੂਸਰੀ ਜੰਗੇ ਅਜ਼ੀਮ ਹੋਈ ਨਾ 1939 ਉਹ ਉਹਨਾਂ ਨੇ ਲੜੀ ਸੀ। ਜਾਪਾਨ ਦੇ ਕੈਦੀ ਵੀ ਰਹੇ, ਕਿਉਂਕਿ ਬਰਤਾਨੀਆ ਦੀ ਤਰਫੋਂ ਲੜ ਰਹੇ ਸਨ। ਜਾਪਾਨ ਮੁਖਾਲਿਫ ਮੁਲਕ ਸੀ ਯਾਨੀ, ਤੇ ਉਹ ਫਿਰ ਕੈਦ ਵੀ ਹੋ ਗਏ। ਜਾਵਾ ਸਮਾਟਰਾ ਚ ਕੈਦ ਵੀ ਰਹੇ ਅਜੇ ਐਨ, ਤੇ ਅੱਲਾਹ ਨੂੰ ਪਿਆਰੇ ਨਹੀਂ, ਅੱਲਾਹ ਨੂੰ ਪਿਆਰੇ ਹੋ ਗਏ। ਉਹਨਾਂ ਦੇ ਆਖਰ ਤੇ ਉਹਨਾਂ ਨੂੰ ਦਿਮਾਗ ਵਿੱਚ ਪਾਣੀ ਹੋ ਗਿਆ ਸੀ, ਹਾਈਡਰੋਸੀਲ। ਮੈਂ ਉਹਨਾਂ ਦੀ ਸਰਜਰੀ ਲੈਣ ਦਾ ਲਾਹੌਰ ਪਾ ਕੇ ਗੱਡੀ ਚ ਸਰਜਰੀ ਵੀ ਕਰਾਈ। ਉਸ ਤੋਂ ਬਾਅਦ 3.5 ਸਾਲ ਤੱਕ ਉਹ ਜਿਉਂਦੇ ਰਹੇ ਅੱਲਾਹ ਦੇ ਫਜ਼ਲ ਨਾਲ, ਲੇਕਿਨ ਫਿਰ ਫੌਤ ਹੋ ਗਏ। ਮੈਂ ਦੱਸਣਾ ਸੀ ਕਿ ਉਹਨਾਂ ਨੇ ਮੈਨੂੰ 5 ਜਮਾਤਾਂ, ਮੈਂ ਟਾਟ ਤੇ ਬਹਿ ਕੇ ਨਹੀਂ ਪੜ੍ਹੀਆਂ ਲੋਕਾਂ ਕੋਲ, ਮੈਂ ਗੋਦੀ 'ਚ ਬਹਿ ਕੇ ਪੜ੍ਹੀ। ਮੈਨੂੰ ਉਹਨਾਂ ਨੇ ਮਤਲਬ ਮੈਨੂੰ ਪਿਸ਼ਾਬ ਆਇਆ ਤੇ ਉਹਨਾਂ ਨੇ ਕਰਾਣਾ, ਮੇਰੇ ਨਾਲ ਬਹੁਤ ਪਿਆਰ ਕੀਤਾ। ਅੱਲਾਹ ਤਾਲਾ ਮਾਪਿਓ ਤੋਂ ਵੱਧ ਉਹਨਾਂ ਨੇ ਬਹੁਤ ਪਿਆਰ ਕੀਤਾ। ਅੱਲਾਹ ਉਹਨਾਂ ਨੂੰ ਜੰਨਤਾਂ 'ਚ ਆਲਾ ਮੁਕਾਮ ਦੇਵੇ, ਆਮੀਨ। ਉਹ ਫਿਰ ਮੈਂ ਜਦੋਂ 6ਵੀਂ 'ਚ ਭੱਟੀ ਸਾਹਿਬ ਆ ਗਿਆ ਨਾ ਸਕੂਲੇ, ਇੱਥੇ ਹਾਈ ਸਕੂਲ 'ਚ, ਤੇ ਉੱਥੇ ਪਹਿਲੇ ਸ਼ੁਰੂ 'ਚ ਨਾ ਪਹਿਲੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਮੈਨੂੰ ਕਿਹਾ ਕਿ ਹਫ਼ਤੇ ਦੀਆਂ ਖਬਰਾਂ ਜਿਹੜੀਆਂ ਨੇ ਨਾ ਤੁਸੀਂ, ਜੁਮੇ ਵਾਲੇ ਦਿਨ ਬਜ਼ਮੇ ਅਦਬ ਹੁੰਦਾ ਸੀ, ਅੱਛਾ ਅੱਧੀ ਛੁੱਟੀ ਹੁੰਦੀ ਸੀ ਉਦੋਂ ਸਾਡੇ ਦੌਰ 'ਚ, ਤੇ ਉਸ ਵੇਲੇ ਬਜ਼ਮੇ ਅਦਬ ਹੋਣਾ ਆਖਰ ਤੇ। ਉਹ ਜਰਾ 12:30 ਵਜੇ ਤੇ ਜੁਮੇ ਲਈ ਲੋਕ ਨਿਕਲ ਜਾਂਦੇ ਨਾ, ਫਿਰ ਉਸ ਤੋਂ ਪਹਿਲੇ ਨਾ ਉਹਨਾਂ ਨੇ ਕੱਟ ਕਰ ਲੈਣਾ, ਯਾਨੀ ਮੁੰਡੇ ਛੰਡੇ ਸਾਰੇ, ਜਾਂ ਅਸੈਂਬਲੀ ਹੋਣੀ ਨਾ, ਅਸੈਂਬਲੀ ਹੋਣੀ। ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਨਾ ਜੀ, ਅਤੀਕ ਮੈਨੂੰ ਕਹਿੰਦੇ ਸਨ ਸਕੂਲ 'ਚ, ਸੁਲਤਾਨ ਅਤੀਕੁਰ ਰਹਿਮਾਨ ਮੇਰਾ ਕਿਉਂਕਿ ਮਾਪਿਆਂ ਨੇ ਨਾਂ ਰੱਖਿਆ ਸੀ। ਜਹਾਦੀ ਤੇ ਫਿਰ ਮੈਂ ਜਹਾਦ ਦੀ ਵਜ੍ਹਾ ਨਾਲ, ਤੇ ਜਹਾਦੀ ਨਜ਼ਮਾਂ ਲਿਖਣ ਦੀ ਵਜ੍ਹਾ ਨਾਲ, ਜਹਾਦੀ ਕਿਤਾਬਾਂ ਲਿਖਣ ਦੀ ਵਜ੍ਹਾ ਨਾਲ ਲੋਕੀ ਜਹਾਦੀ ਕਹਿਣ ਲੱਗ ਗਏ। ਉਹ ਇੰਝ ਸੀ ਬਈ, ਉਹ ਫਿਰ ਮੈਂ ਨਾ ਹਫ਼ਤੇ ਦੀਆਂ ਖਬਰਾਂ ਸੁਣਾਉਂਦਾ ਸੀ। ਅੱਛਾ, ਹਫ਼ਤੇ ਦੀਆਂ ਖਬਰਾਂ ਇਕੱਠੀਆਂ ਕਰ ਲੈਣੀਆਂ ਅਖਬਾਰਾਂ 'ਚੋਂ, ਤੇ ਫਿਰ ਮੈਂ ਪੜ੍ਹ ਕੇ ਸਾਰਿਆਂ ਨੂੰ ਸੁਣਾਉਣੀਆਂ ਕਿ ਮੁਲਕ ਦੇ ਵਿੱਚ ਪਿਛਲੇ ਹਫ਼ਤੇ ਕੀ ਹੋਇਆ ਸੀ। ਇੰਝ ਨਾ ਉਹ ਮੈਂ ਜਦੋਂ ਮਾਸਟਰਾਂ ਨੇ ਵੇਖਿਆ ਕਿ ਜਿਹੜਾ ਬੰਦਾ ਬਜ਼ਮੇ ਅਦਬ ਦਾ ਸੈਕਟਰੀ ਹੈ ਨਾ, ਉਹਦੇ ਨਾਲੋਂ ਤੇ ਬੱਚਾ ਚੰਗਾ ਬੋਲਦਾ। ਉਹ ਮੁੰਡਾ 10ਵੀਂ ਦਾ ਸੀ ਜਿਹੜਾ ਮੇਰੇ ਤੋਂ ਪਹਿਲੇ ਬਜ਼ਮੇ ਅਦਬ ਦਾ ਸੈਕਟਰੀ ਸੀ, ਉਹਨੂੰ ਫਿਰ ਉਹਨਾਂ ਨੇ ਫਾਰਗ ਕਰਤਾ। ਉਹਨੇ ਮੈਨੂੰ ਕਿਹਾ ਕਿ ਤੂੰ ਇਹ ਕਲਾਸਾਂ 'ਚ ਜਾ ਕੇ ਨਾ, ਕੌਣ ਕੀ ਪੜ੍ਹੇਗਾ, ਲਿਖਣਾ ਹੁੰਦਾ ਨਾ ਪਹਿਲੇ, ਕੌਣ ਕੀ ਸੁਣਾਏਗਾ, ਕੋਈ ਨਜ਼ਮ ਸੁਣਾਏਗਾ ਬੱਚਿਆਂ ਦੇ ਨਾਂ, ਤੇ ਫਿਰ ਤੂੰ ਬਜ਼ਮੇ ਅਦਬ ਦਾ ਤੂੰ ਹੀ ਸੈਕਟਰੀ ਆਏ। ਮੈਂ ਬਹੁਤ ਛੋਟੀ ਉਮਰ 'ਚ, ਇਹ ਇਤਮਾਦ ਦੀ ਗੱਲ ਸੀ ਨਾ, ਅੱਲਾ ਨੇ ਇੱਕ ਖੂਬੀ ਦਿੱਤੀ ਸੀ, ਇੰਜ ਮੈਂ ਉਹ ਕਰਨਾ ਸ਼ੁਰੂ ਹੋ ਗਿਆ। ਹੁਣ ਅਗਲੀ ਗੱਲ ਇਹ ਸੀ ਕਿ ਮੈਨੂੰ ਅੱਜ ਸ਼ਾਇਰੀ ਦਾ ਚੇਟਕ ਕਿਸ ਤਰ੍ਹਾਂ ਪਿਆ। ਮੈਨੂੰ ਯਾਦ ਹੈ ਵੀ ਮਤਲਬ ਭੁੱਟੋ ਦਾ ਦੌਰ ਸੀ, ਹਾਂਜੀ, ਤੇ ਬਾਅਦ ਥੋੜਾ ਜਿਹਾ ਹਟਕੇ ਦੀ ਗੱਲ ਏ, ਤੇ ਮੈਂ ਉਦੋਂ ਉਹ ਭੁੱਟੋ ਦੇ ਵੀ ਨਜ਼ਮ ਲਿਖੀ ਸੀ, ਹਾਂਜੀ। ਫਿਰ ਖਰ ਸਾਹਿਬ ਨਾਲ ਤੇ ਮੇਰੇ ਬੜੇ ਤਾਲੁਕ ਰਹੇ। ਜਦੋਂ ਮੈਂ ਕਾਲਜ ਆ ਗਿਆ, ਜੋ ਪੰਜਾਬ ਦੇ ਗਵਰਨਰ ਸਨ ਗੁਲਾਮ ਮੁਸਤਫਾ ਖਰ ਸਾਹਿਬ, ਉਹਨਾਂ ਨਾਲ ਤੇ ਬੜੀ ਲੈਕ ਸੀ।
तो फिर उन्होंने बारे भी मैं शेर आके सी। कहता है कौन खर को के बंदा खरा नहीं था, एक शख्स था मगर पंजाब का ज़मीर, इतना भी मुख्तसर न था माना बड़ा न था। कहता है कौन खर को के बंदा खरा न था, हर दौर के फिरौन की मसनद के सामने सर चढ़ के बोलता था वो, मुतलिक डरा न था। कहता है कौन खर को के बंदा खरा न था। वो भी लिखे लुखे मैं सुने। तो गल है अभी इंज ना मैं बहुत 6वीं सां जो मैं पहली नज़म जी ना लिखी, उदो मैं बेला बच्चा सा, मैं उदो तखल्लुस रखना था, मैं बेला तखल्लुस लिखना, सुल्तान अतीकुर रहमान बेला। हाँ जी। तो मैंने अजे भी याद है कि मैं शेर लिखे सी कि समझाने से तेरे ये समझे नहीं बेला, हर कौम पे उठता नहीं तहजीब का रेला। हाँ जी। और मतलब मजलूम को समझे हैं कि जैसे है खिलौना, जालिम को जो देखें तो कहें ख्वाब डरावना, हाकिम को तो आता है फकत सेज पे सोना, महकूम का हो खाके बिस्तर की बिछौना। वो पेट की खातिर जो करे हैं तो कहें नौकर, वो भूखे मरे हैं तो कहें इनको हैं काहिल। समझाने से तेरे ये समझे नहीं बेला, हर कौम पे उठता नहीं तहजीब करेला। ये 6वीं च लिखी है मैं, मेरी उर्दू एडी चंगी सी। ते गल है अभी तुसी क्योंकि प्रोग्राम पंजाबी जैसी करने पे हैं, ते अगर तुसी आखो तो कोई शय पंजाबी दी सुनाई सुना दे बाबा जी। हाँ साडे नाल सुना दे बेलियां तुहाडे बेलियां मित्रां सजना ना जी। ए एक नज़म है ते ये मेरा यार जो मर गया, फौत हो गया ना, चौधरी साहब पिछे तस्वीर है उन्होंने, पता नहीं विच आउंदी है कि नहीं आउंदी। अब्दुल अजीज साहब जो फौत हो गए ते बस फिर मेरा दिल चूरा चूरा हो गया, खेरू खेरू हो गया, मैं कखा तो हौला हो गया। ते उस दे बारे ना मैं ये लिखी है ते ये मैं सुनाना था। हाँ जी। इंजे जी बटी कि गली दे कखा तो हौला मैं होया फिरना, गली दे कखा तो हौला मैं होया फिरना वा, किसे दे प्यार च जीना समोया फिरना। वाह कमाल है। मैं ओदे प्यार दी दुनिया वसाई फिरना सा, मैं ओदे प्यार दी दुनिया वसाई फिरना सा, मैं सिर ते यार दी जुत्ती नुचाई फिरना सा। वाह। मैं ओदे प्यार दी दुनिया वसाई फिरना सा, मैं सिर ते यार दी जुत्ती नुचाई फिरना सा, मैं सिर ते इश्क दा सौदा सवार कीता सी। सौदा कहते सौदाई हो गया कहते बंदा। मैं सिर ते इश्क दा सौदा सवार कीता सी, मैं ओदी राह विच बन के सदाई फिरना सी। कमाल है। मैं ओदी राह च फिर के बन के सदाई फिरना सा, मेरा नसीब ही ऐसा सी वो मेरा न रहा, पिछोड़ा पाता मौत ने। मेरा नसीब ही ऐसा सी वो मेरा न रहा, मैं जिस दे प्यार दी वंजली वजाई फिरना सा, मैं जिस दे प्यार दी वंजली वजाई फिरना सा, और मैं उस दी रावां दी मिट्टी दा सुरमा पाउना सा। ओदे पैरां दी मिट्टी चुक के ते अखां च सुरमा पांदा सी। मैं ओदे रावां दी मिट्टी दा सुरमा पाना सा, मैं रात दिन जेदी उल्फत दे गीत गाना सा। वो मैनू रोंदियां छड़ के चला गया एक दिन। रोंदे ने ना सारे जदों फिर सज्जन मित्र मर जाते ने। हाँ जी। वो मैनू रोंदियां छड़ के चला गया एक दिन, वो मैनू कखा तो हौला बना गया एक दिन। वो मैनू कखा तो हौला बना गया एक दिन, ना जाने किथे गया। मैनू तो नहीं पता मुल्क अदम किथे है, वो अगला जान किथे है, मैनू तो नहीं पता। हो न जाने किथे गया, कुछ भी नहीं पता लगता। मैं ओदे बाजों मैनू कुछ भी नहीं चंगा लगता। ओदे बाजों मैनू कुछ भी नहीं चंगा लगता। कमाल है। ओ मेरे कोल सी ते यार यार कहना सा, ओ मेरे कोल सी ते यार यार कहना सा, मैं ओदे दुखां नू सीने ते हस के सहना सा। मैं ओदे दुखां नू सीने ते हस के सहना सा, कोई निशान ना अपना ओ पिछे छड़ के गया। कोई निशान ना अपना ओ पिछे छड़ के गया।
ਉਹ ਮੇਰੇ ਪਿਆਰ ਦੀ ਖੇਤੀ ਨੂੰ ਹੱਥੀਂ ਵੱਢ ਕੇ ਗਿਆ। ਉਹ ਮੇਰੇ ਪਿਆਰ ਦੀ ਖੇਤੀ ਨੂੰ ਹੱਥੀਂ ਵੱਢ ਕੇ ਗਿਆ। ਉਹ ਕਹਿੰਦੇ ਨਾ ਜਾਣੇ ਵਾਲੇ ਤੇਰੇ ਕਦਮੋਂ ਕੇ ਨਿਸ਼ਾਨ ਬਾਕੀ ਹੈ, ਉਹ ਤੇ ਨਿਸ਼ਾਨ ਵੀ ਨਹੀਂ ਛੱਡ ਕੇ ਗਿਆ। ਮੈਂ ਉਹਦੇ ਨਾਂ ਦੀਆਂ ਖੈਰਾਂ ਹੀ ਮੰਗਦਾ ਰਹਿਣਾ, ਮੈਂ ਉਹਦੇ ਨਾਂ ਦੀਆਂ ਖੈਰਾਂ ਹੀ ਮੰਗਦਾ ਰਹਿਣਾ ਵਾਂ। ਉਹ ਕੱਲ ਵੀ ਯਾਰ ਸੀ ਤੇ ਅੱਜ ਵੀ ਯਾਰ ਕਹਿਣਾ ਵਾਂ। ਉਹ ਕੱਲ ਵੀ ਯਾਰ ਸੀ ਤੇ ਅੱਜ ਵੀ ਯਾਰ ਕਹਿਣਾ ਵਾਂ। ਰੱਬਾ ਸੋਹਣਿਆ ਮੈਨੂੰ ਮਿਲਾ ਦੇ ਯਾਰ ਮੇਰਾ, ਰੱਬਾ ਸੋਹਣਿਆ ਮੈਨੂੰ ਮਿਲਾ ਦੇ ਯਾਰ ਮੇਰਾ। ਹਾਂ ਇੱਕ ਵਾਰ ਦਿਖਾ ਦੇ ਤੂੰ ਮੈਨੂੰ ਯਾਰ ਮੇਰਾ। ਇਹ ਅੱਗ ਹਿਜਰ ਦੀ ਇੱਕ ਦਿਨ ਬੁਝਾ ਦੇਵੀਂ ਰੱਬਾ, ਇਹ ਅੱਗ ਹਿਜਰ ਦੀ ਇੱਕ ਦਿਨ ਬੁਝਾ ਦੇਵੀਂ ਰੱਬਾ। ਤੂੰ ਮੇਲ ਮਰਨ ਤੋਂ ਪਹਿਲਾਂ ਕਰਾ ਦੇਵੀਂ ਰੱਬਾ। ਇਹ ਜੀ ਤੁਹਾਨੂੰ ਨਜ਼ਮ ਸੁਣਾਤੀ ਅਸੀਂ। ਹੁਣ ਮੈਨੂੰ ਸਾਹ ਚੜ ਜਾਂਦਾ, ਮੈਂ ਬੁੱਢਾ ਨਾ, ਉਹ 17 ਤੋਂ ਟੱਪੀ ਜਾਂਦਾ ਤੇ ਹੁਣ ਸਾਈਂ ਹੋ ਜਾਂਦਾ। ਤੇ ਗੱਲ ਇਹ ਹੈ ਬਈ ਮੈਂ ਸੱਜਣੋਂ ਭੱਟੀ ਸਾਹਿਬ ਤੇ ਤੁਹਾਨੂੰ ਆਖਣ ਤੇ ਨਾ ਆਖਣ, ਮੈਂ ਜ਼ਰੂਰ ਇਹ ਗੱਲ ਆਖਾਂਗਾ ਕਿ ਭੱਟੀ ਸਾਹਿਬ ਦਾ ਇਹ ਚੈਨਲ ਸਰਬਤ ਭੱਟੀ ਆਫੀਸ਼ੀਅਲ ਨਾਲ ਮੇਰੀ ਖੰਘ ਵੀ ਸੁਣ ਲਓ। ਇਹ ਜਿਹੜਾ ਚੈਨਲ ਹੈ ਨਾ ਯਾਰ, ਇਹਨੂੰ ਸਬਸਕ੍ਰਾਈਬ ਕਰਨ ਲੱਗਿਆ ਨਾ ਐਵੇਂ ਇੰਝ ਇੱਕ ਉਂਗਲੀ ਮਾਰਨੀ ਪੈਂਦੀ ਹੈ। ਤੁਸੀਂ ਅਗਰ ਇਹ ਵੀ ਨਹੀਂ ਮਾਰ ਸਕਦੇ ਤਾਂ ਫਿਰ ਤੁਸੀਂ ਕੀ ਕਰਨਾ ਮੇਰਾ ਵੀਰ, ਮਤਲਬ ਤੁਹਾਡੇ ਹੱਥ ਦੁਖਣੇ ਆਏ ਨੇ। ਇੰਨੀ ਗੱਲ ਤਾਂ ਦੱਸੋ ਤੇ ਯਾਰ ਉਹ ਕਰ ਲਿਆ ਕਰੋ। ਤੇ ਵੀਡੀਓ ਜੇ ਪਸੰਦ ਆਵੇ ਤੇ ਬਾਬੇ ਦੀ ਸ਼ਾਇਰੀ ਤੇ ਕੋਈ 4 ਗੱਲਾਂ ਲਿਖ ਦਿੰਦਾ ਬੰਦਾ ਕਿ ਬਾਬਾ ਵਾਹ ਵਾਹ ਸੁਣਾਈ, ਤੁਹਾਨੂੰ ਆਪਣੇ ਪਿਆਰ ਦੀ ਮੈਂ ਕਹਾਣੀ ਸੁਣਾਤੀ ਦਰਅਸਲ। ਹਾਂਜੀ ਤੇ ਇਜਾਜ਼ਤਾਂ ਦਿਓ ਭੱਟੀ ਸਾਹਿਬ, ਇਜਾਜ਼ਤਾਂ ਲਈਏ, ਮਾਰੋ ਫਿਰ ਨਾਰਾ ਪਾਕਿਸਤਾਨ ਜ਼ਿੰਦਾਬਾਦ।